ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤਾਂ ਜਦੋਂ ਭਾਜੀ ਡਾਕਟਰ ਸਾਹਿਬ ਅਮਰਜੀਤ ਸਿੰਘ ਹੁਣਾਂ ਵੱਲ, ਭਾਈ ਰਣਜੀਤ ਸਿੰਘ, ਭਾਜੀ ਹਿੰਮਤ ਸਿੰਘ ਜਾਂ ਹੋਰ ਇੱਕ ਝੜੰਦੀਆਂ ਕੌਣ ਜਾਣੇ ਮੇਰਾ ਨਾਂ ਜੀ ਉਹ ਵੱਲ ਦੇਖਦਾ ਤਾਂ ਮੈਨੂੰ ਤਾਂ ਕਬੀਰ ਜੀ ਦਾ ਸ਼ਲੋਕ ਚੇਤੇ ਆਉਂਦਾ, ਕਬੀਰ ਜਿਹਨੂੰ ਕੁਛ ਜਾਣਿਆ ਨਹੀਂ ਸੁਖੀ ਰਹਿਣ ਵਿਹਾਏ। ਜਿਹਨਾਂ ਨੂੰ ਪਤਾ ਹੀ ਨਹੀਂ ਕੌਮ 'ਚ ਕੀ ਹੋ ਰਿਹਾ ਉਹ ਬੜੀ ਆਰਾਮ ਨਾਲ ਸੁਣਦੇ ਆ। ਜੈਸੇ ਕੋਈ ਸੋਝੀ ਪਰੀ ਪੂਰੀ ਪਰੀ ਬੁਲਾਏ। ਜੇ ਥੋੜ੍ਹਾ ਜਿਹਾ ਪਤਾ ਲੱਗ ਗਿਆ ਫਿਰ ਵੀ ਕੌਮ ਨਾਲ ਕੀ ਹੋ ਰਿਹਾ, ਫਿਰ ਆਦਮੀ ਹੋਰ ਦੇਖਦਾ ਕਿਉਂ ਹੋ ਰਿਹਾ, ਫਿਰ ਹੋਰ ਜਾਂਦਾ ਤਾਂ ਉਹਦੀ ਫਿਰ ਨੀਂਦਾਂ ਉੱਡ ਜਾਂਦੀਆਂ, ਪੂਰੀ ਬਲਾ ਪੈ ਜਾਂਦੀ ਆ। ਦੂਸਰਿਆਂ ਲਈ ਤਾਂ ਉਹ ਮੇਰੇ ਬਾਬਾ ਮੈਂ ਬੋਰਾ। ਅਸੀਂ ਵੀ ਜਦੋਂ ਕੋਈ ਸਾਡੇ 'ਚ ਸ਼ਾਮਲ ਹੋਵੇ ਤਾਂ ਅਸੀਂ ਕਹਿ ਦਈਦਾ ਵੀ ਹਮ ਬਿਗੜੇ ਮਤ ਔਰਾ, ਵੀ ਇਹ ਤਾਂ ਘਰਦਿਆਂ ਨੂੰ ਪਹਿਲਾਂ ਹੀ ਦੱਸ ਦਿਓ ਵੀ ਅਸੀਂ ਤਾਂ ਵਿਗੜੇ ਹੋਈ ਆ ਅਤੇ ਜੇ ਵਿਗੜਨਾ ਹੀ ਆ ਤਾਂ ਆ ਜਾਓ। ਸੋ ਇਹ ਇੱਕ ਗੁਰੂ ਮਹਾਰਾਜ ਨੂੰ ਕਹਿੰਦੇ ਸੀ। ਸੋ ਇਹ ਜਿਹੜਾ ਮਾਰਗ ਆ ਖੰਡੇ ਧਾਰ, ਇਸ ਮਾਰਗ ਦੇ ਉੱਤੇ ਕਮੇਟੀ ਜਾਂ ਤੁਸੀਂ ਸਾਰੇ ਚੱਲ ਰਹੇ ਆ, ਇਹ ਗੁਰੂ ਜੀ ਦੀ ਖਾਸ ਬਖਸ਼ਿਸ਼ ਆ ਜਾਂ ਗੁਰੂ ਮਹਾਰਾਜ ਨੇ ਇਹਨਾਂ ਨੂੰ ਸੇਵਾ ਲਈ ਚੁਣਿਆ। ਹੁਣ 10 ਮਿੰਟ 'ਚ ਮੈਂ ਇੱਕ ਹੋਰ ਦੱਸ ਦਿਆਂ। ਜਦੋਂ ਭਾਈ ਸਾਹਿਬ ਨੇ ਜਜ਼ਬਾਤਾਂ ਦੀ ਵੀ ਗੱਲ ਕੀਤੀ, ਜਦੋਂ ਨਿਸ਼ਾਨ ਸਾਹਿਬ ਨੂੰ ਸਲਾਮੀ ਦੇ ਰਹੇ ਸੀ ਤਾਂ ਅਸੀਂ ਵੀ 15 ਸਾਲ ਪਹਿਲਾਂ 26 ਜਨਵਰੀ ਨੂੰ ਸਾਡੇ ਮਨ 'ਚ ਆਇਆ ਪਿਆ ਅਸੀਂ ਵੀ ਨਾ ਖਾਲਸਾ ਨਿਸ਼ਾਨ ਸਾਹਿਬ ਜਿਹੜਾ ਚੜ੍ਹਾ ਕੇ ਤਾਂ ਇਹਨੂੰ ਸਲਾਮੀ ਦੇਣੀ ਆ। ਔਰ ਉਹ ਬਹੁਤ ਵਧੀਆ ਨਜ਼ਾਰਾ ਸੀ। ਅਸੀਂ ਉਹ ਮਹਾਰਾਜਾ ਰਣਜੀਤ ਸਿੰਘ ਦਾ ਜਿਹਤੇ ਖਾਲਸਾ ਲਿਖਿਆ, ਸਰਕਾਰੇ ਖਾਲਸਾ ਲਿਖਿਆ, ਔਰ ਜਿਹੜਾ ਝੰਡਾ ਜੇ ਜਾਓ ਤਾਂ ਰੋਪੜ ਜਦੋਂ ਅਸੀਂ ਕ੍ਰੋਸ ਕਰਦੇ ਨਾ ਜਿੱਥੇ ਸੰਧੀ ਹੋਈ ਸੀ ਮਹਾਰਾਜ ਦੀ, ਜੋ ਪਹਾੜੀ ਦੇ ਉੱਤੇ ਲੱਗਾ ਆ, ਤੁਸੀਂ ਦੇਖਿਓ ਉਹ ਸੇਮ ਝੰਡਾ। ਉਹ ਝੰਡਾ ਬਣਾਇਆ ਬਕਾਇਦਾ ਤਿੱਲੇ ਦੀਆਂ ਤਾਰਾਂ ਨਾਲ ਕਢੂ ਕੇ ਕੰਵਰਪਾਲ ਸਿੰਘ ਹੁਣੀ ਉਹਨੂੰ ਜਦੋਂ 5 ਰਾਈਫਲਾਂ ਨਾਲ ਸਲਾਮੀ ਦਿੱਤੀ ਅਸੀਂ ਤੇ ਫਿਰ ਉਹ ਬੈਂਡ ਵੱਜਿਆ। ਤਾਂ ਜਦੋਂ ਆਪਣਾ ਝੰਡਾ ਝੂਲਦਾ ਹੈ ਨਾ ਉਹ ਆਪਣਾ ਹੀ ਹੁੰਦਾ। ਮੈਂ ਤੁਹਾਨੂੰ ਦੱਸਦਾ ਵੀ ਸਾਰਿਆਂ ਦੀਆਂ ਅੱਖਾਂ 'ਚੋਂ ਮੈਨੂੰ ਅੱਜ ਵੀ ਉਹ ਬਹੁਤ ਇਹ ਕਈ ਵਾਰੀ ਇਹ ਜਜ਼ਬਾਤ, ਇਹ ਜਿਹੜਾ ਵਿਰਾਗ 'ਚ ਜਜ਼ਬਾਤ, ਇਹ ਵੀ ਬੜਾ ਜਿਹੜਾ ਨਜ਼ਾਰਾ ਆਉਂਦਾ ਜਾਂ ਕਹਿ ਲਓ ਬੜੀ ਬਹੁਤ ਹੀ ਇਹਦਾ ਵਰਣਨ ਨਹੀਂ ਕੀਤਾ ਜਾ ਸਕਦਾ। ਉਹ ਬਹੁਤ ਵੱਡੀ ਸੀ ਔਰ ਉਹ ਅਜੇ ਵੀ ਸਾਡੇ ਅੱਖਾਂ 'ਚ ਉੱਦਾਂ ਹੀ ਦ੍ਰਿਸ਼ ਘੁੰਮਦਾ। ਬਾਅਦ 'ਚ ਸਜ਼ਾ ਉਹ ਤਾਂ ਕੁਛ ਵੀ ਨਹੀਂ। ਸੋ ਔਰ ਫਿਰ ਜੇਲ੍ਹ 'ਚ ਜਦੋਂ ਹੁੰਦੇ ਸੀ ਭਾਜੀ ਸਤਨਾਮ ਸਿੰਘ ਕਹਿੰਦੇ ਮੈਂ ਜਦੋਂ ਉੱਥੇ ਹੁੰਦਾ ਸੀ ਨਾ ਲਾਹੌਰ ਜੇਲ੍ਹ 'ਚ ਤਾਂ ਅਸੀਂ ਬਾਹਰ ਨਿਕਲਣਾ, ਜਿਹੜਾ ਸ਼ਾਹੀ ਕਿਲ੍ਹਾ ਉਹਦੇ 'ਤੇ ਵੀ ਹੁਣ ਪਾਕਿਸਤਾਨ ਦਾ ਝੰਡਾ ਝੂਲਦਾ ਜਿਹੜਾ ਮਹਾਰਾਜਾ ਰਣਜੀਤ ਸਿੰਘ। ਕਹਿੰਦੇ ਮੈਂ ਬਹੁਤ ਰੋਂਦਾ ਹੁੰਦਾ ਸੀ ਵੀ ਉੱਧਰ ਤਿਰੰਗਾ, ਇੱਥੇ ਪਾਕਿਸਤਾਨ ਦਾ ਝੰਡਾ ਝੂਲਦਾ ਹੈ, ਸਾਡਾ ਕਿੱਥੇ ਗਿਆ। ਸੋ ਇਹ ਜਿਹੜਾ ਇਹ ਪੂਰੀ ਬਲਾ ਪਈ ਹੋਈ ਹੈ। ਔਰ ਜਿਸ ਤਰ੍ਹਾਂ ਤੁਸੀਂ ਇਹ ਪ੍ਰੋਗਰਾਮ ਔਰਗੇਨਾਈਜ਼ ਕੀਤਾ ਜਾਂ ਪਲਾਨ ਕੀਤਾ, ਇਹ ਵੀ ਬਹੁਤ ਵਧਾਈ ਦੇ ਪਾਤਰ ਹੈ। ਔਰ ਜਿਸ ਤਰ੍ਹਾਂ ਭਾਈ ਸਾਹਿਬ ਨੇ ਸਾਰੇ ਪੁਰਾਤਨ ਸਿੰਘਾਂ ਬਾਰੇ ਦੱਸਿਆ ਜਿਹੜੇ ਸਾਡੇ ਹੀਰੋ ਹੈ, ਨਾਇਕ ਹੈ, ਔਰ ਉਹਨੂੰ ਹੋਣ ਦੇ ਨਾਲ ਕਰਨਾ, ਇਹ ਬਿਲਕੁਲ ਉਹੀ ਰੂਹਾਂ ਜਾਂ ਉਹ ਹੀ ਕਰੈਕਟਰ ਹੈ ਮੌਜੂਦਾ ਰੂਹਾਂ ਦੇ ਵਿੱਚ ਵੀ ਸੀ। ਔਰ ਉਹਨਾਂ ਦਾ ਵਰਣਨ ਜਿਸ ਤਰ੍ਹਾਂ, ਔਰ ਜੇ ਤੁਸੀਂ ਸੁਣੋ ਜਿਸ ਤਰ੍ਹਾਂ ਮੈਂ ਉਹ ਗਿਆਨੀ ਗਿਆਨ ਸਿੰਘ ਨੇ ਜਿਹੜਾ ਲਿਖਿਆ ਪੰਥ ਪ੍ਰਕਾਸ਼ 'ਚ, ਪ੍ਰਾਚੀਨ ਪੰਥ ਪ੍ਰਕਾਸ਼, ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਉਹਨੂੰ ਜ਼ਕਰੀਆ ਖਾਨ ਨੂੰ ਪੁੱਛਿਆ ਵੀ ਮੈਨੂੰ ਬੜਾ ਤੰਗ ਕਰਦੇ ਹੈ ਕੀ, ਉਹ ਪੜ੍ਹਨ ਵਾਲਾ ਹੈ। ਸਾਡੀ ਤਰਾਸਦੀ ਇਹ ਹੈ, ਉਹ ਜਿਸ ਤਰ੍ਹਾਂ 1984 ਇੱਕ ਕਿਤਾਬ ਵੀ ਹੈ ਜਾਰਜ ਔਰਵੈਲ ਦੀ, ਉਹ ਸਾਡੇ 1984 ਨਾਲ ਕੋਈ ਸੰਬੰਧ ਨਹੀਂ, ਲੇਕਿਨ ਉਹ ਬਹੁਤ ਵਧੀਆ ਕਿਤਾਬ ਹੈ। ਉਹਦੇ 'ਚ ਲਿਖਦਾ ਪ੍ਰੈਜ਼ੈਂਟ ਕੰਟਰੋਲਸ ਦਾ ਪਾਸਟ ਐਂਡ ਪਾਸਟ ਕੰਟਰੋਲਸ ਦਾ ਫਿਊਚਰ। ਇਹ ਬੜੀ ਮਸ਼ਹੂਰ ਗੱਲ ਹੈ ਵੀ ਜਿਹੜਾ ਵਰਤਮਾਨ ਹੁੰਦਾ ਹੈ ਨਾ ਉਹ ਤੁਹਾਨੂੰ ਦੱਸਦਾ ਹੈ ਤੁਹਾਡਾ ਇਤਿਹਾਸ ਕੀ ਹੈ। ਸਾਨੂੰ ਹੁਣ ਜਿਹੜਾ ਇੱਥੇ ਹੁਣੇ ਮੈਂ ਵੀ ਕਹੂੰਗਾ ਢਾਡੀ ਵੀਰਾਂ ਨੂੰ ਵੀ ਹੋਰ ਕਲੈਰਿਟੀ ਦੀ ਲੋੜ ਹੈ। ਉਹ ਜਾਤਾਂ ਪਾਤਾਂ 'ਤੇ ਆ ਗਏ ਵੀ ਸਾਰੇ ਹਿੰਦੂ ਮਾੜੇ ਨਹੀਂ ਹੁੰਦੇ ਜੀ, ਚੰਗੇ। ਇਹ ਨਹੀਂ ਗੱਲ। ਅਸੀਂ ਹਿੰਦੂ ਇਹ ਗੱਲ ਹੀ ਨਹੀਂ ਕਰਦੇ। ਅਸੀਂ ਤਾਂ ਜਾਤ ਪਾਤ ਦਾ ਕਨਸੈਪਟ ਹੀ ਨਹੀਂ। ਅਸੀਂ ਹਿੰਦੂਤਵ ਦੀ ਗੱਲ ਕਰਦੇ ਹਾਂ। ਹਿੰਦੂਤਵ ਮਾੜਾ ਹੈ, ਜਿਹੜਾ ਬ੍ਰਾਹਮਣੀਕਲ ਕਲਚਰ ਜਿਹੜਾ ਜਾਤ ਪਾਤ 'ਤੇ ਆਧਾਰਿਤ ਹੈ ਉਹ ਮਾੜਾ ਹੈ। ਸੋ ਉਹਦੀ ਮਤਲਬ ਉਹਦੇ 'ਤੇ ਆ ਗਏ। ਔਰ ਮੈਂ ਕੀ ਗੱਲ ਕਰ ਰਿਹਾ ਸੀ ਅਤੇ ਉਹ ਜਿਸ ਤਰ੍ਹਾਂ ਜਿਹੜਾ ਪ੍ਰੈਜ਼ੈਂਟ ਆ, ਪ੍ਰੈਜ਼ੈਂਟ ਕੰਟਰੋਲ ਦਾ ਪਾਸ, ਜਿਹੜਾ ਪ੍ਰੈਜ਼ੈਂਟ ਹੈ ਉਹ ਦੱਸਦਾ। ਹੁਣ ਪ੍ਰੈਜ਼ੈਂਟ ਨੇ ਸਾਡਾ ਨਾਇਕ ਵੀਰ ਸਰਵਾਕਰ ਬਣਾਤਾ ਔਰ ਸਰਵਾਕਰ ਦੀਆਂ ਚਿੱਠੀਆਂ ਆ ਮਾਫੀ ਦੀਆਂ
झांसी दी राणी बनाती है, खूब लड़ी मर्दानी वो तो झांसी वाली राणी थी। और राणी दी माफी दियां चिट्ठियां उत्थे इंग्लैंड च पईयां, वो कहंदे वो तो मैनूं कहंदी थोड़ी जी जगीर ही दे दिओ, मेरा रोटी पानी चालू कर दिओ, ਉਹਦੇ ਤੇ ਹੀ ਆ। लेकिन क्योंकि वो राजे है और वो माफिया मंगते रहे, वो नायक बन गए। साडे दीवान सिंह काला पानी या होर ये सब गायब हो गए, क्योंकि प्रेजेंट जिहड़ा रूलर है उन्हें सानू और साडा इतिहास बिल्कुल उन्हें खत्म करना शुरू किया। सो ये सारिया बीमारियां दी जिहड़ी जड़ है, मैं कंकलूड करा। पिछे जे एक पचौरी है, CEO आया था गूगल का, वो आया, वो साड़ी हालत यह है कोई भी गल करे उन्होंने असीं अपने बारे सोचीदा। उन्हें बड़ा सोहना अपने उत्थे गया IIT खड़गपुर, उन्हें दस्या कहंदा कोई फंक्शन हो रहा सी, एक कॉकरोच उड्डी तो एक लेडी के नक ते बैठ गई। वो लेडी ने टप्पना शुरू कर दिता, उतों कॉकरोच उड्डी दूजे के नक ते बैठ गई, उन्हें भी टप्पना शुरू कर दिता। इन्ने नूं एक सियाणा व्यक्ति आया, उन्हें रुमाल नाल कॉकरोच फड़ी तो कढ़ के बाहर रख दी। इहो ही हाल साडा कौम दा है, चाहे पानियां दी गल है, चाहे साडी कल्चर दी है, जां साडे धर्म दी है। क्योंकि धर्म च वो सानू दसदे आ राम दे अर्थ की है। गुरु तेग बहादुर जी की शहादत मनुखता लई, मनुखी हक्कां लई नहीं हुई, वो कहंदे आ हिंदू धर्म की रखिया लई हुई। जबकि और हिंद की चादर बनाता, जबकि प्रगट पै गुरु तेग बहादुर सगल श्रेष्ठ पै टापी चादर, ਜਿਹੜਾ ਕਵੀ ਸੈਨਾਪਤੀ ਉਹਦੇ श्रेष्ठ ਦੇ ਹੈਗੇ ਆ। ਗੁਰੂ ਗੋਬਿੰਦ ਸਿੰਘ ਜੀ ਨੂੰ ਉਹ ਜਿੱਦਾਂ ਤੂੰ ਸੁਲਤਾਨ ਕਹਾਂ ਹੋ ਮੀਆਂ ਤੇਰੀ ਕਬਨ ਬਣਾਈ, ਇੱਕ ਸੁਲਤਾਨ ਨੂੰ ਉਹ ਮੀਆਂ ਬਣਾ ਕੇ ਰੱਖ ਦਿੰਦੇ ਆ। ਮਹਾਰਾਣਾ ਪ੍ਰਤਾਪ ਸ਼ਿਵਾਜੀ ਬਰਾਬਰ ਇਹਦੇ ਇੱਕ ਲੈਵਲ ਤੇ ਉਹ ਕਰਦੇ ਆ। ਸੋ ਸਾਡਾ ਧਾਰਮਿਕ ਜੀਨੋਸਾਈਡ, ਸਾਡਾ ਆਰਥਿਕ ਪਾਣੀਆਂ ਦੀ ਲੁੱਟ ਕਰਦੇ ਆ, ਸਾਡੀ ਸਮਾਜਿਕ, ਸਾਡੀ ਕਲਚਰ, ਸਾਡਾ ਇਤਿਹਾਸ, ਜਿੰਨੀ ਇਹ ਜਿਹੜੀਆਂ ਛੋਟੀਆਂ ਛੋਟੀਆਂ ਕਾਕਰੋਚ ਇਹਨਾਂ ਤੇ ਟੱਪਣ ਨਾਲੋਂ ਅਸਲੀ ਹੱਲ ਜਿਹੜਾ ਉਹ ਕਾਕਰੋਚ ਨੂੰ ਕੱਢ ਕੇ ਬਾਹਰ ਰੱਖਣਾ ਹੈ। ਔਰ ਉਹ ਗੁਲਾਮੀ ਦੀ ਕਾਕਰੋਚ ਹੈ, ਉਹਨੂੰ ਬਾਹਰ ਕੱਢ ਕੇ ਜੇ ਅਸੀਂ ਖਾਲਿਸਤਾਨ ਨਹੀਂ ਪ੍ਰਾਪਤ ਕਰਦੇ, ਇਹ ਸਾਡੇ ਇਸ਼ੂ ਨਵੇਂ ਤੋਂ ਨਵੇਂ ਇਸ਼ੂ ਉਹਨੀ ਸਾਡੇ ਤੇ ਸਿੱਟਦੇ ਰਹਿਣਾ। ਸਾਡਾ ਜਿਹੜਾ ਫੋਕਸ ਹੈ ਉਹ ਖਾਲਿਸਤਾਨ ਤੇ ਸਿੱਖ ਕੌਮ ਦੀ ਆਜ਼ਾਦੀ ਪਿਆ, ਉਹਦੇ 'ਚ ਹੀ ਸਾਡੇ ਸਾਰੇ ਹੱਲ ਪਏ ਆ। ਅਦਰਵਾਈਜ਼ ਜਿਸ ਤਰ੍ਹਾਂ ਸਰਦਾਰ ਕਪੂਰ ਸਿੰਘ ਤਾਂ ਕਹਿੰਦੇ ਹੁੰਦੇ ਸੀ ਵੀ ਜੇ ਸਾਰੀ ਕੌਮ ਲੜਦੀ ਲੜਦੀ ਸ਼ਹੀਦ ਹੋ ਜਾਏ, ਇਹ ਗਰਭ ਵਾਲੀ ਗੱਲ ਹੋਏਗੀ ਕਿ ਬਸ਼ਰਤੇ ਕਿ ਇਹਨਾਂ ਦਾ ਦਫੇਲ ਬਣ ਕੇ ਰਹਿਣਾ। ਔਰ ਮੈਂ ਕਹਿੰਦਾ ਉਹਨਾਂ ਕਿ ਜਿਹੜੀ ਸਾਡੀ ਕੌਮ ਹੈ, ਜੇ ਇਸੇ ਤਰ੍ਹਾਂ ਜੋ ਇੰਡੀਆ 'ਚ ਚੱਲ ਰਿਹਾ, ਜਿਸ ਤਰ੍ਹਾਂ ਉਹਨੇ ਸਾਡਾ ਸਾਰੀ ਕੀਤਾ ਹੋਇਆ, ਤਾਂ ਆਉਣ ਵਾਲੇ ਸਿੱਖ ਜਿਹੜਾ ਹੋਏਗਾ ਉਹ ਇਦਾਂ ਦਾ ਨਹੀਂ ਹੋਏਗਾ। ਇਹ ਕੋਈ ਨਿਰਾਸ਼ਾਵਾਦੀ ਨਹੀਂ ਹੈ, ਇਹ ਫੋਰਵਾਰਨ ਹੈ। क्योंकि हुणे ही तुसी देखिया, एक पासे असी पढ़ते हैं मैं ना गणेश पृथ्वी मनाऊं किशन विशन कबू न तिहाऊं, और जिहड़ा हजूर साहब का मुख प्रबंधक है या प्रधान है वो गणेश की मूर्ति हथ च फड़ के सौं चकदा है। सो आने वाला जिहड़ा सिख होएगा वो उदां दा होएगा जिद्दां दा RSS चाहुंदी है, जिद्दां दा गुरु महाराज ने सानू बनाया है ना, जिहड़ा विपरन की रीत तो लग उदां दे सिख लभणे बहुत दुर्लभ हो जाणगे। सो ये जिहड़ी गुलामी वाली कॉकरोच है ये सानू कट के बहुत जरूरी है, और ये लिए सानू सारिਆਂ ਨੂੰ सच बोलना चाहिए। असी झूठ बोलते हैं, असी उन्होंने पढ़े हुए तोते वांगू। वो एक आंदी है कहानी एक मिनट च भी, एक किसी ने तोता लै आंदा पिंजरे च पा लिया तो उन्होंने दसिया भी तू झूठ बोलना भी लाला जी घर है नहीं। वो कोई बंदा आया, उन्हें कहा लाला जी घर है, तोता कहता घर ही है। उन्हें बथेरा कुटिया कटिया, दूजी बारी फिर आया, वो कहता लाला जी कितने आ, वो कहता घर ही है। उन्हें सिखा लिया जी तू झूठ बोलना, उन्हें छड्डता, कहता दफा मारिया पिंजरे। वो बाकी तोते उन्होंने पुछते भी तू आज़ाद किदां हो गया, कहता बस सच बोलना चाहिए। सिख है मैं देश की वफादारी पता नहीं की जिहड़े अपने हीरो है, अपने हीरोज़ असी उन्हां दी झोली दे विच पाए हुए आ। असी क्यों नहीं कहते कि साडे जिन्नी साडे बब्बर अकाली, साडे गदरी बाबे, साडे सारे वो खालिस्तान दे लई काम करते सी, वो सिख कौम की चढ़ती कला लई काम करते सी। असी अपने पिछे जब मिजोरम गए, यो उन्हां दा खंचेरा है एक कोई, वो अंग्रेज़ों नाल लड़दा शहीद होया 1948 तो पहला। ये भारती गौरमेंट उन्होंने ओन कर गई, कहते असी उन्होंने सन्मान करना है। वो मिजोरम ने उन्होंने बढ़न नहीं दिता, कहते नो वी नो वट ही वाज एंड वी नो वट ही वाज नॉट। कहते उन्होंने कोई भारत भूरत का कोई मतलब नहीं सी, वो मिजोरम की आज़ादी लिए लड़ रहा सी।
ਸਾਡੇ ਜਿਹੜੇ ਆਪਣੀ ਆਜ਼ਾਦੀ ਲਈ ਲੜ ਰਹੇ ਆ, ਅਸੀਂ ਤੱਕ ਕੇ ਉਹਨਾਂ ਦੇ ਦੇਸ਼ ਉਹਨਾਂ ਦੀ ਝੋਲੀ 'ਚ ਪਾ ਰਹੇ। ਇਹ ਸਾਡੇ ਚਾਹੇ ਕੋਈ ਇੱਕ ਦਿਨ ਲਈ ਸ਼ਹੀਦ ਹੁੰਦਾ, ਕੋਈ ਲੱਲੀ ਰਾਮ ਲਈ ਕਤਲ ਲਈ ਅੰਦਰ ਨਹੀਂ ਜਾਂਦਾ, ਕੋਈ ਲਿੱਲੀ ਲਈ ਪਾਤਾ, ਕੋਈ ਕਿਸੇ ਲਈ, ਸਭ ਜੋ ਸਾਡੀਆਂ ਕੁਰਬਾਨੀਆਂ ਜੋ ਕੁਝ ਵੀ ਹੈ, ਇਹ ਜਿਸ ਤਰ੍ਹਾਂ ਜਿਹੜਾ ਖਾਲਿਸਤਾਨ ਹੈ, ਖਾਲਿਸਤਾਨ ਐਲਾਨਾਮਾ, ਮੈਂ ਸੋਚਦਾ ਇਹ ਉਸ ਤਰ੍ਹਾਂ ਹੈ ਜਿਸ ਤਰ੍ਹਾਂ ਬਾਹਰ ਤੁਸੀਂ ਕਮਾਈ ਕਰਦੇ ਆ, ਘਰ ਭੇਜਦੇ ਆ, ਲੇਕਿਨ ਤੁਹਾਡੇ ਘਰ ਦੇ ਕਦੀ ਉਸ ਖਾਤੇ 'ਚ ਜਮ੍ਹਾਂ ਕਰਾਈ ਜਾਣ, ਕਦੀ ਉਸ ਇੱਕ ਪਾਰਟੀਕੂਲਰ ਜੇ ਤੁਹਾਡਾ ਖਾਤਾ, ਤੁਹਾਡਾ ਕੁਝ ਬੈਲੈਂਸ ਤਾਂ ਬਣ ਰਿਹਾ ਨਾ। ਇਹ ਸਾਡਾ ਖਾਲਿਸਤਾਨ ਦਾ ਖਾਤਾ ਹੈ। ਇਹ ਖਾਲਿਸਤਾਨ ਇਲਾਵਾ ਸਾਡਾ ਜੋ ਵੀ ਸੰਘਰਸ਼ ਹੈ, ਚਾਹੇ ਕੋਈ ਭਾਸ਼ਾ ਦੀ ਪੰਜਾਬੀ ਭਾਸ਼ਾ ਲਈ ਲੜ ਰਿਹਾ, ਕੋਈ ਪਾਣੀਆਂ ਲਈ ਲੜ ਰਿਹਾ, ਕੋਈ ਕਿਸੇ ਲਈ ਲੜ ਰਿਹਾ, ਉਹ ਸਾਰਾ ਜਿਹੜਾ ਹੈ ਉਹ ਸਾਡੇ ਖਾਲਿਸਤਾਨ ਲਈ ਲੜ ਰਿਹਾ। ਸਾਨੂੰ ਖਾਲਿਸਤਾਨ ਦੀ ਪ੍ਰਾਪਤੀ ਜਾਂ ਜਿੰਨਾ ਚਿਰ ਅਸੀਂ ਆਜ਼ਾਦ ਨਹੀਂ ਹੁੰਦੇ ਉਹਨਾਂ ਚਿਰ ਸਾਡੇ ਲਈ ਕੋਈ ਨਾ ਕੋਈ ਸਮੱਸਿਆਵਾਂ ਖੜੀਆਂ ਹੁੰਦੀਆਂ ਰਹਿਣਗੀਆਂ। ਸੋ ਸਾਨੂੰ ਸਾਰਿਆਂ ਨੂੰ ਸੱਚ ਬੋਲ ਕੇ ਔਰ ਦ੍ਰਿੜਤਾ ਨਾਲ ਕਹਿਣਾ ਚਾਹੀਦਾ ਕਿ ਸਾਨੂੰ ਇਹ ਜਿਹੜੀ ਗੁਲਾਮੀ ਹੈ ਸਵੀਕਾਰ ਨਹੀਂ, ਅਸੀਂ ਆਜ਼ਾਦ ਹੋਣਾ ਚਾਹੁੰਦੇ ਹਾਂ। ਇਹਦੇ ਵਿੱਚ ਹੀ ਸਾਡੇ ਸਾਰੇ ਹੱਲ ਪਏ ਆ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।